पुराने टायर वाजिब कीमतों पर खरीद सकते हो। सेंटरनेला मंडेला च लोकेशन ने। कॉल नंबर 100 209 277 0113 के उत्ते। बलजिंदर सिंह निजर वुडलैंड, सुच्चा सिंह श्री माछीवाड़ा साहिब, वैस्ट कोस्ट ट्रक ड्राइविंग स्कूल फ्रेजनो वाले जिहड़े कि तुहानूं ट्रक का लाइसेंस वधिया सिखलाई दे के तुहानूं लैण दे विच ट्रक का लाइसेंस लैण दे विच सहायता करते हैं। कॉल अजीत टवाल 559 374 45 41 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਮਿੰਟੂ ਜੀ ਸ਼ੁਰੂ ਕਰਦੇ ਹਾਂ। ਕਹਿੰਦੇ ਵਿਦਿਆਰਥੀਆਂ ਦੇ ਉੱਤੇ ਅੰਨਾ ਤਸ਼ੱਦਦ ਕਰਕੇ ਹੁਣ ਘਿਰੀ ਆ ਪੁਲਿਸ, ਦੇਸ਼ ਭਰ ਦੇ ਵਿੱਚ ਉੱਠਣ ਲੱਗੇ ਨੇ ਸਵਾਲ। ਬਿਲਕੁਲ ਜੀ, ਅੱਜ ਜੇ ਵੇਖੀਏ ਤੇ ਪੂਰੇ ਇੰਡੀਆ ਦੇ ਵਿੱਚ ਇਹੋ ਹੀ ਮੁੱਦਾ ਛਾਇਆ ਹੋਇਆ। ਜਿਸ ਤਰੀਕੇ ਨਾਲ ਪ੍ਰੋਟੈਸਟ ਚੱਲਦੇ ਪਏ, ਸਾਨੂੰ ਤਾਂ ਲੱਗਦਾ ਤੇ ਹੈ ਹੀ ਸੀਗਾ ਕਿ ਐਸਾ ਵੈਸਾ ਕੁਛ ਹੋ ਸਕਦਾ। ਪਰ ਦੇਖੋ ਕਾਨੂੰਨ, ਚਲੋ ਇਹਨਾਂ ਦੇ ਕੋਲ ਹੁਣ ਮੈਜੋਰਟੀ ਆ, ਇਹਨਾਂ ਦੇ ਹੱਥ ਦੇ ਵਿੱਚ ਤਾਕਤ ਆ, ਜਨਤਾ ਨੇ ਦਿੱਤੀ ਆ। ਉਹ ਸਹੀ ਕੀਤਾ ਜਾਂ ਗਲਤ ਕੀਤਾ ਉਹ ਤੇ ਚਲੋ ਇਤਿਹਾਸ ਨਿਬੇੜਾ ਕਰੂਗਾ। ਪਰ ਜੋ ਕਾਨੂੰਨ ਇਹਨਾਂ ਨੇ ਬਣਾਏ, ਠੀਕ ਇਹਨਾਂ ਦੀ ਤਾਕਤ ਆ। ਪਰ ਜਿਸ ਤਰੀਕੇ ਦਾ ਐਜੀਟੇਸ਼ਨ ਚੱਲਦਾ ਪਿਆ ਸੀਗਾ ਅਸਮ ਦੇ ਵਿੱਚ, ਜਾਂ ਫਿਰ ਇੱਕ ਸੰਭਾਵਨਾ ਸੀਗੀ ਕਿ ਇਹਦਾ ਤੀਖਣ ਵਿਰੋਧ ਹੋ ਸਕਦਾ। ਮਤਲਬ ਕਿ ਜਿਸ ਤਰੀਕੇ ਨਾਲ ਨਜਿੱਠਿਆ ਜਾਣਾ ਚਾਹੀਦਾ ਸੀਗਾ, ਜਿਵੇਂ ਪ੍ਰਧਾਨ ਮੰਤਰੀ ਦਾ ਇੱਕ ਡਾਇਲੋਗ ਆ, सबका साथ सबका विकास सबका विश्वास, मतलब कि सबका विश्वास। ਤਾਂ ਉਹ ਇੱਕ ਵਿਸ਼ਵਾਸ ਵੀ ਦਿਵਾਉਣਾ ਹੁੰਦਾ ਹੈ। ਇਹ ਨਹੀਂ ਹੈ ਕਿ ਤੁਸੀਂ ਕੋਈ ਕਾਨੂੰਨ ਬਣਾ ਦਿੱਤਾ, ਤੁਸੀਂ ਕੋਈ ਨੀਤੀ ਥੋਪ ਦਿੱਤੀ, ਤਾਂ ਤੁਹਾਨੂੰ ਜਨਤਾ ਨੂੰ ਸਮਝਾਉਣਾ ਵੀ ਪੈਂਦਾ ਕਿ ਹਾਂ ਭਾਈ ਇਹਦੇ ਆਹ ਫਾਇਦੇ, ਇਹਦੇ ਨੁਕਸਾਨ ਆ। ਜੇ ਜਨਤਾ ਕਿਸੇ ਚੀਜ਼ ਦੇ ਨਾਲ ਅਸਹਿਮਤੀ ਰੱਖਦੀ ਆ, ਫਿਰ ਤੁਹਾਨੂੰ ਸੰਤੁਸ਼ਟੀ ਕਰਵਾਉਣੀ ਪੈਂਦੀ ਹੈ ਕਿ ਨਹੀਂ, ਜੋ ਤੁਹਾਡੀ ਅਸਹਿਮਤੀ ਆ ਉਹ ਗਲਤ ਆ। ਪਰ ਇੱਥੇ ਇੱਕ ਬਹੁਤ ਵੱਡੀ ਫੇਲੀਅਰ, ਮੈਂ ਤਾਂ ਕਹੂੰਗਾ ਕਿ ਇੱਕ ਮੇਜਰ ਫੇਲੀਅਰ ਸੀਗੀ ਇਸ ਗੌਰਮੈਂਟ ਦੀ, ਕਿ ਇਹਨਾਂ ਨੇ ਚਲੋ ਇਹ ਸਭ ਕੁਛ ਬਣਾ ਲਿਆ, ਸਭ ਕੁਛ ਕਰ ਲਿਆ। ਇਹ ਵੱਖਰਾ ਵਿਸ਼ਾ ਕਿ ਉਹਦਾ ਹੁਣ ਨਫਾ ਨੁਕਸਾਨ ਕੀ ਹੋਊਗਾ। ਤਾਂ ਉੱਥੇ ਜੋ ਚੱਲਦਾ ਪਿਆ ਸੀ ਅਸਮ ਦੇ ਵਿੱਚ ਬਹੁਤ ਲੰਮੇ ਸਮੇਂ ਤੋਂ, ਕਈ ਦਹਾਕਿਆਂ ਤੋਂ, ਤਾਂ ਉਹਦੀ ਜਿਹੜੀ ਅੱਗ ਅੱਗੇ ਵੱਧ ਰਹੀ ਸੀਗੀ ਵਾਇਆ ਬੰਗਾਲ। ਤਾਂ ਜਿਸ ਤਰੀਕੇ ਦੇ ਪ੍ਰਬੰਧ ਕੀਤੇ ਜਾਣੇ ਚਾਹੀਦੇ ਸੀ, ਜਿਸ ਤਰੀਕੇ ਨਾਲ ਨਜਿੱਠਿਆ ਜਾਣਾ ਚਾਹੀਦਾ ਸੀਗਾ, ਉਹ ਸਭ ਕੁਛ ਨਹੀਂ ਕਰ ਸਕੀ ਸਰਕਾਰ। ਹੋਇਆ ਕੀ ਆ ਕਿ ਜਦੋਂ ਇਹ ਅੱਗ ਬਹੁਤ ਜ਼ਿਆਦਾ ਬਲ ਗਈ, ਤਾਂ ਫਿਰ ਇਹਨਾਂ ਨੇ ਆਪਣਾ ਬਲ, ਜੋ ਕਿ ਇੱਕ ਆਖਰੀ ਹੀਲਾ ਹੁੰਦਾ ਇਹਨਾਂ ਦਾ, ਤੇ ਇਸ ਵਕਤ ਜੋ ਇੱਕ ਅਹਿਮ ਹਥਿਆਰ ਹੈ ਸਿਆਸਤ ਦਾ, ਉਹ ਇਹਨਾਂ ਨੇ ਇਸਤੇਮਾਲ ਕੀਤਾ। ਹੁਣ ਦੇਖੋ ਉੱਥੇ ਹਿੰਸਾ ਹੋਈ ਆ, ਦਿੱਲੀ ਦੇ ਵਿੱਚ ਬੱਸਾਂ ਬੁੱਸਾਂ ਫੂਕੀਆਂ ਗਈਆਂ ਨੇ, ਕੁਛ ਨਿੱਜੀ ਵਾਹਨ ਵੀ ਸੜੇ ਆ। ਉਹ ਪਤਾ ਨਹੀਂ ਹੁਣ ਕੌਣ ਸੜ ਗਿਆ। ਇਹ ਕਹਿੰਦੇ ਆ, ਸਟੂਡੈਂਟ ਕਹਿੰਦੇ ਆ ਕਿ ਪੁਲਿਸ ਨੇ ਖੁਦ ਅੱਗ ਲਾਈ ਆ, ਤੇ ਦਿੱਲੀ ਸਰਕਾਰ ਵੀ ਇਹੋ ਗੱਲ ਕਹਿੰਦੀ ਆ। ਕੁਛ ਵੀਡੀਓ, ਕੁਛ ਤੁਸੀਂ ਵੇਖੀਆਂ ਹੋਣੀਆਂ ਫੋਟੋਆਂ ਵੀ ਵਾਇਰਲ ਹੋਈਆਂ ਪਈਆਂ, ਜਦ ਕਿ ਪੁਲਿਸ ਕਹਿੰਦੀ ਹੈ ਕਿ ਨਹੀਂ, ਅਸੀਂ ਤੇ ਅੱਗ ਬੁਝਾਉਣ ਵਾਲਿਆਂ ਚ ਸੀਗੇ, ਅੱਗ ਲਾਉਣ ਵਾਲਿਆਂ ਚੋਂ ਥੋੜੀ ਸੀਗੇ। ਪਰ ਗੱਲ ਇਹ ਆ ਕਿ ਚਲੋ ਠੀਕ ਹੈ, ਹਿੰਸਾ ਮਾੜੀ ਚੀਜ਼ ਆ, ਹਿੰਸਾ ਕਿਤੇ ਵੀ ਨਹੀਂ ਹੋਣੀ ਚਾਹੀਦੀ। ਔਰ ਹਿੰਸਾ ਇੱਕ ਇਹੋ ਜਿਹੀ ਚੀਜ਼ ਆ ਕਿ ਤੁਹਾਡੀ ਜੋ ਮੂਵਮੈਂਟ ਹੁੰਦੀ ਆ, ਉਸ ਮੂਵਮੈਂਟ ਨੂੰ ਵੀ ਕਿਤੇ ਨਾ ਕਿਤੇ ਇਹ ਪ੍ਰਭਾਵਿਤ ਕਰ ਦਿੰਦੀ ਹੈ। ਹਿੰਸਾ ਤੋਂ ਗੁਰੇਜ਼ ਹੋਣਾ ਚਾਹੀਦਾ। ਬਹੁਤ ਲਾਰਜ ਸਕੇਲ ਤੇ ਪਹੁੰਚ ਚੁੱਕੀ ਹੈ ਇਹ ਮੂਵਮੈਂਟ। ਤਾਂ ਉਹ ਹੁਣ ਹਿੰਸਾ ਜਿਵੇਂ ਕੀਤੀ ਆ, ਉਹਨੂੰ ਚਲੋ ਫੜ ਕੇ ਮੁਕੱਦਮਾ ਕਰ ਦਿੱਤਾ ਜਾਵੇ, ਉਹਦੇ ਤੋਂ ਜੋ ਪ੍ਰੋਪਰਟੀ ਦਾ ਡੈਮੇਜ ਹੋਇਆ ਉਹਦਾ ਭਰਪਾਈ ਦਾ ਇੱਕ ਹਰਜ਼ਾਨਾ ਜਿਹੜਾ ਵਸੂਲਿਆ ਜਾਵੇ। ਪਰ ਹੋਇਆ ਕੀ ਆ ਕਿ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਵਿੱਚ, ਹੁਣ ਜਦੋਂ ਮੈਂ ਨਾਂ ਲਊਂਗਾ ਜਾਮੀਆ ਮਿਲੀਆ ਇਸਲਾਮੀਆ ਨੂੰ, 2 ਸੈਕਿੰਡ ਲਈ ਰੱਟ ਕੇ ਦੇਖੋ, ਦੁਹਰਾ ਕੇ ਦੇਖੋ, ਤੁਹਾਨੂੰ ਖੇਡ ਸਮਝ ਆ ਜਾਣੀ ਆ। ਤਾਂ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਵਿੱਚ ਵੜ ਗਏ ਇਹ ਪੁਲਿਸ ਵਾਲੇ, ਐਂਟਰ ਹੋਏ ਆ, ਔਰ ਉੱਥੇ ਬਹੁਤ ਜ਼ਿਆਦਾ ਕੁੱਟਮਾਰ ਕੀਤੀ ਆ। ਇੱਥੋਂ ਤੱਕ ਕਿ ਜੇ ਤੁਸੀਂ ਬਾਈਟਸ ਸੁਣੋਗੇ ਸਟੂਡੈਂਟਸ ਦੀਆਂ, ਤਾਂ ਉਹ ਕਹਿੰਦੇ ਆ ਕਿ ਅਸੀਂ ਲਾਇਬ੍ਰੇਰੀ 'ਚ ਪੜ੍ਹ ਰਹੇ ਸੀ, ਜੋ ਸਾਡੀ ਰੂਟੀਨ ਆ, ਸਾਡਾ ਕੋਈ ਪ੍ਰਦਰਸ਼ਨਕਾਰੀਆਂ ਦੇ ਨਾਲ ਲਾਗਾ ਦੇਗਾ ਨਹੀਂ ਹੈ, ਕੋਈ ਸਾਡਾ ਇਹਨਾਂ ਦੇ ਨਾਲ ਸਰੋਕਾਰ ਨਹੀਂ ਹੈ, ਨਾ ਪੁਲਿਸ ਦੇ ਨਾਲ ਸਾਡਾ ਕੋਈ ਵੈਰ ਵਿਰੋਧ ਸੀ। ਇਹ ਆਏ ਆ ਬਸ ਕੁੱਟਣ ਦੇ ਪਏ ਆ। ਕਿਸੇ ਨੂੰ ਵਾਸ਼ਰੂਮ 'ਚ ਜਾ ਕੇ ਕੁੱਟਿਆ, ਕਿਸੇ ਨੂੰ ਹੋਸਟਲ 'ਚ ਜਾ ਕੇ ਕੁੱਟਿਆ। ਹਾਂ, ਇੱਥੋਂ ਤੱਕ ਕਿ ਪੁਲਿਸ ਇਸ ਗੱਲ ਤੋਂ ਵੀ ਇਨਕਾਰੀ ਹੋ ਗਈ ਕਿ ਅਸੀਂ ਗੋਲੀਆਂ ਨਹੀਂ ਚਲਾਈਆਂ, ਜਦ ਕਿ NDTV ਨੇ ਹੁਣ ਆਪਣੇ ਪੱਤਰਕਾਰਾਂ ਦੇ ਮਾਰਫਤ ਇਹ ਪੁਸ਼ਟੀ ਕਰਵਾਈ ਆ ਕਿ 3 ਬੰਦੇ ਗੋਲੀਆਂ ਦੇ ਨਾਲ ਇੰਜਰਡ ਹੋਏ ਆ। ਤੁਸੀਂ ਆਪ ਅੰਦਾਜ਼ਾ ਲਾ ਲਓ। ਤਾਂ ਇਹ ਮਾਮਲਾ ਜਿਹੜਾ ਫਿਰ ਜਿਵੇਂ ਹੀ ਬਾਹਰ ਆਇਆ, ਦੇਖੋ ਪਹਿਲਾਂ ਤੇ ਭਗਤ ਜਿਹੜੇ ਆ ਪਰਦਾ ਪਾਉਂਦੇ ਰਹੇ 4 ਘੰਟੇ 5 ਘੰਟੇ ਕਿ ਦੇਖੋ ਜੀ ਹੋਰ ਪੁਲਿਸ ਫੁੱਲ ਪਾਵੇ, ਫਲਾਂ ਕਰੇ, ਧਮਕਾ ਕਰੇ। ਜਦ ਯੂਨੀਵਰਸਿਟੀ ਦਾ ਪ੍ਰਬੰਧਨ ਬਾਹਰ ਆ ਗਿਆ, ਜਦੋਂ ਉਹਨਾਂ ਨੇ ਆ ਕੇ ਗੱਲ ਕਹੀ ਕਿ ਸਾਡੇ ਕੋਲ ਕੋਈ ਪਰਮਿਸ਼ਨ ਨਹੀਂ ਇਹਨਾਂ ਨੇ ਲਈ,
ਇਹਨਾਂ ਨੇ ਦੀਵਾਰਾਂ ਟੱਪ ਕੇ ਜਾ ਕੇ ਜ਼ਬਰਦਸਤੀ ਬੱਚਿਆਂ ਨੂੰ ਕੁੱਟਿਆ ਘੜੀਸਿਆ। ਹਾਲਾਂਕਿ ਇਹੀ ਪ੍ਰਬੰਧਨ ਹੈ ਜਿਹੜਾ ਉਹ ਰਾਤੀ ਕੁਛ ਹੋਰ ਰੱਖਣ ਡਿਆ ਸੀਗਾ। ਰਾਤੀ ਜਦੋਂ ਇਹ ਜ਼ਖਮੀ ਵਿਚਾਰੇ ਕਰਾ ਰਹੇ ਸੀਗੇ ਸਟੂਡੈਂਟ, ਇਹ ਕੁਛ ਹੋਰ ਕਹਿ ਰਿਹਾ ਸੀ, ਪਰ ਜਿਵੇਂ ਹੀ ਇਹਨਾਂ ਨੂੰ ਲੱਗਿਆ ਕਿ ਬਾਜ਼ੀ ਪਲਟ ਗਈ ਆ, ਫਿਰ ਇਹਨਾਂ ਨੇ ਆਪਣੇ ਆਪ ਨੂੰ ਵੀ ਪਲਟਾ ਲਿਆ, ਕਹਿੰਦੇ ਕਿ ਇਹਨਾਂ ਨੇ ਧੱਕੇਸ਼ਾਹੀ ਕੀਤੀ ਹੈ, ਧੱਕੜਸ਼ਾਹੀ ਕੀਤੀ ਆ। ਤਾਂ ਹੁਣ ਬਹੁਤ ਸਾਰੇ ਬੁੱਧੀਜੀਵੀ, ਬਹੁਤ ਸਾਰੇ ਆਰਟਿਸਟ, ਬਹੁਤ ਸਾਰੇ ਫਿਲਮੀ ਕਲਾਕਾਰ, ਬਹੁਤ ਸਾਰੇ ਆਮ ਲੋਕ ਜਿਹੜੇ ਆ ਉਹ ਜਾਮੀਆ ਮਿਲੀਆ ਇਸਲਾਮੀਆ ਤੇ ਅਲੀਗੜ੍ਹ ਯੂਨੀਵਰਸਿਟੀ ਦੇ ਵਿੱਚ ਜੋ ਕੁਛ ਹੋਇਆ, ਜਿਸ ਤਰ੍ਹਾਂ ਦਾ ਤਸ਼ੱਦਦ ਕੀਤਾ ਗਿਆ, ਉਹਦੇ ਉਲਟ ਹੋ ਖੜੇ ਆ ਬਹੁਤ ਸਾਰੇ ਲੋਕ। ਇੱਥੋਂ ਤੱਕ ਕਿ ਪ੍ਰਿਯੰਕਾ ਗਾਂਧੀ ਅੱਜ ਧਰਨੇ ਤੇ ਬੈਠੀ ਇੰਡੀਆ ਗੇਟ ਦੇ ਸਾਹਮਣੇ। ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਪ੍ਰਿਯੰਕਾ ਗਾਂਧੀ ਘਰੋਂ ਬਾਹਰ ਨਿਕਲ ਕੇ ਜਾ ਕੇ ਧਰਨੇ ਤੇ ਬੈਠ ਜਾਵੇ ਸਟੂਡੈਂਟਾਂ ਦੀ ਖਾਤਰ। ਉਹਨੇ ਇੱਕ ਬੜੀ ਭਾਵਪੂਰਨ ਜੀ ਉੱਥੇ ਤਕਰੀਰ ਵੀ ਕੀਤੀ ਆ ਕਿ ਇਹ ਮੇਰੇ ਬੱਚਿਆਂ ਵਰਗੇ ਆ, ਮੇਰੇ ਵੀ ਬੱਚੇ ਆ, ਮੇਰੇ ਬੱਚਿਆਂ ਨੇ ਵੀ ਕੱਲ ਨੂੰ ਪੜ੍ਹਨਾ, ਤੇ ਜੋ ਕੁਛ ਹੋ ਰਿਹਾ ਗਲਤ ਹੋ ਰਿਹਾ। ਤਾਂ ਇੱਥੋਂ ਤੱਕ ਚਲਿਆ ਗਿਆ ਕਿ ਇਹ ਜਿਹੜੀ ਯੂਨੀਵਰਸਿਟੀ ਦੇ ਵਿੱਚ ਘਟਨਾ ਵਾਪਰੀ, ਉਸ ਤੋਂ ਬਾਅਦ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਵਿੱਚ ਵਾਪਰੀ, ਉਸ ਤੋਂ ਬਾਅਦ ਇੰਡੀਆ ਦੇ 22 ਵੱਡੇ ਜਿਹੜੇ ਇਸ ਤਰ੍ਹਾਂ ਦੇ ਇੰਸਟੀਚਿਊਟ ਸੀਗੇ, ਇਸ ਤਰ੍ਹਾਂ ਦੇ ਵੱਡੇ ਸੰਸਥਾਨ ਸੀ, ਯੂਨੀਵਰਸਿਟੀਆਂ, IIT, ਤਾਂ ਉੱਥੇ ਤੱਕ ਚਲੇ ਗਿਆ ਪ੍ਰਦਰਸ਼ਨ। ਹੁਣ ਕਮਾਲ ਦੀ ਗੱਲ ਇਹ ਆ ਕਿ ਜਿਹੜੇ ਦੇਖੋ, ਇਹ ਤਾਂ ਹੈਗਾ ਜਾਮੀਆ ਮਿਲੀਆ ਇਸਲਾਮੀਆ, ਇਹਦੇ ਵਿੱਚ 100% ਸਟੂਡੈਂਟ ਬੱਚੇ ਬੱਚੀਆਂ ਜਿਹੜੇ ਉਹ ਮੁਸਲਿਮ ਨਹੀਂ ਹੈ, ਕੁਛ ਦੂਸਰੇ ਵੀ ਹੈ, ਨਾਨ ਮੁਸਲਿਮ ਵੀ ਹੈ। ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਵਿੱਚ ਵੀ ਇਸ ਤਰ੍ਹਾਂ ਹੀ ਹੈ। ਪਰ ਹੁਣ ਦੇਖੋ ਜਿਹੜੇ ਦੂਸਰੇ ਸੰਸਥਾਨ ਹੈ, ਜਿੱਦਾਂ ਬੰਬੇ ਦੇ ਵਿੱਚੋਂ ਜਾਂ ਹੈਦਰਾਬਾਦ ਦੇ ਵਿੱਚੋਂ, ਉੱਥੇ ਬਹੁਤ ਸਾਰੇ ਹਿੰਦੂ ਸਟੂਡੈਂਟ ਸੀਗੇ ਜਿਹੜੇ ਉਹ ਵੀ ਇਹਨਾਂ ਸਟੂਡੈਂਟ ਦੇ ਨਾਲ ਜਿਹੜਾ ਧੱਕਾ ਹੋਇਆ ਉਹਦੇ ਉਲਟ ਖਲੋ ਗਏ। ਤਾਂ ਇਹ ਚੀਜ਼ ਜਿਹੜੀ ਆ ਉਹ ਦੇਰ ਸ਼ਾਮ ਆਉਂਦੇ ਆ। ਮੈਨੂੰ ਜਿਹੜੀ ਇੱਕ ਅਜੀਬੋ ਗਰੀਬ ਲੱਗੀ ਕਿ ਹੁਣ ਦੇਖੋ ਸਟੂਡੈਂਟ ਸਮਝ ਗਏ ਕਿ ਸਾਡੇ ਸਾਥੀਆਂ ਨਾਲ ਜਾਂ ਸਾਡੇ ਜਿਹੜੇ ਇੱਥੋਂ ਦੇ ਵਸਿੰਦੇ ਆ ਉਹਨਾਂ ਦੇ ਨਾਲ ਗਲਤ ਹੋਇਆ। ਜੇ ਹਾਈ ਚੀਜ਼ ਘੁੰਮ ਘੁਮਾ ਕੇ ਹਿੰਦੂ ਭਾਈਚਾਰਾ ਕਿਤੇ ਸਮਝ ਜਾਵੇ ਕਿ ਅੱਜ ਮੁਸਲਮਾਨਾਂ ਦੇ ਨਾਲ ਜੋ ਹੋ ਰਿਹਾ, ਸਾਡਾ ਫਰਜ਼ ਬਣਦਾ ਇਸ ਦੇਸ਼ ਨੂੰ ਬਚਾਉਣ ਖਾਤਰ ਕਿ ਅਸੀਂ ਉਹਨਾਂ ਦੇ ਨਾਲ ਖਲੋਈਏ। ਤੇ ਜੇ ਇਹ ਗੱਲ ਸਮਝ ਦੇ ਵਿੱਚ ਆ ਜਾਵੇ ਤੇ ਮੇਰੇ ਖਿਆਲ ਦੇ ਨਾਲ ਇਸ ਦੇਸ਼ ਨੂੰ ਇੱਕ ਕੁਰਾਹੇ ਜਾਣ ਤੋਂ, ਕੁਰਾਹੇ ਪੈਣ ਤੋਂ ਰੋਕਿਆ ਜਾ ਸਕਦਾ। ਜੇ ਆਹ ਗੱਲ ਸਮਝ ਆ ਜਾਵੇ, ਜਿਸ ਤਰ੍ਹਾਂ ਸਟੂਡੈਂਟਾਂ ਦੀ ਇਹ ਜ਼ਹਿਨੀਅਤ ਦੇ ਵਿੱਚ ਗੱਲ ਜਿਹੜੀ ਗਈ ਹੈ, ਜੋ ਕਿ ਅੱਜ ਇਹ ਵਾਪਰੀ ਮੈਂ ਵੇਖੀ ਆ। ਤਾਂ ਖੈਰ ਦੇਖਦੇ ਹਾਂ ਕਿ ਕੀ ਬਣਦਾ। ਪਰ ਜਿਵੇਂ ਕਹੀਏ ਕਿ ਉਹ ਅੱਜ ਇੱਕ ਮੈਂ ਹੋਰ ਟਿੱਪਣੀ ਪੜ੍ਹਦਾ ਪਿਆ ਸੀਗਾ ਕਿ ਚੰਗੇ ਭਲੇ ਰਿਸ਼ਟ ਪੁਸ਼ਟ ਬੰਦੇ ਦੀ ਸਰਜਰੀ ਕਰਕੇ ਇਹਨਾਂ ਨੇ ਉਹਦਾ ਬੇੜਾ ਗਰਕ ਕਰ ਦਿੱਤਾ। ਮਤਲਬ ਕਿ ਜਿਵੇਂ ਅੱਗੇ ਆਪਾਂ ਵੇਖਿਆ ਸੀਗਾ ਕਿ ਨੋਟਬੰਦੀ 'ਚ ਸਭ ਕੁਛ ਹੋਇਆ ਸੀ, ਤਾਂ ਇੱਕ ਤੰਦਰੁਸਤ ਬੰਦੇ ਦੀ ਇਹਨਾਂ ਨੇ ਸਰਜਰੀ ਕਰਕੇ ਐਸੀ ਬਿਮਾਰੀ ਉਹਨੂੰ ਲਾ ਦਿੱਤੀ ਹੈ ਕਿ ਜਿਹਦਾ ਹੁਣ ਇਲਾਜ ਜਿਹੜਾ ਉਹ ਅਸੰਭਵ ਤੇ ਨਹੀਂ ਹੈ, ਪਰ ਹਾਲ ਦੀ ਘੜੀ ਔਖਾ ਲੱਗਦਾ। ਸੋ ਇਹ ਪ੍ਰੋਟੈਸਟ ਜਿਹੜੇ ਆ ਹਾਲੇ ਵੀ ਚੱਲੀ ਜਾਂਦੇ ਆ, ਹਾਲੇ ਵੀ ਇੱਕ ਤਰ੍ਹਾਂ ਨਾਲ ਕਹਿ ਲਈਏ ਤਣਾਅ ਹੈ। ਹਾਲੇ ਵੀ ਬਹੁਤ ਸਾਰੇ ਸਟੂਡੈਂਟ ਜਿਹੜੇ ਹਸਪਤਾਲਾਂ ਦੇ ਵਿੱਚ ਆ, ਬਹੁਤ ਬੁਰੀ ਤਰ੍ਹਾਂ ਕੁੱਟਿਆ ਗਿਆ, ਜਿਹਨੂੰ ਆਪਾਂ ਬਰੂਟਲ ਤਰੀਕਾ ਕਹਿੰਦੇ ਆ, ਨਿਰਦਾਇਤਾ ਵਾਲਾ ਤਰੀਕਾ ਕਹਿੰਦੇ, ਔਰ ਇੱਥੋਂ ਤੱਕ ਕਿ ਕੁੜੀਆਂ ਨੂੰ ਵੀ ਨਹੀਂ ਬਖਸ਼ਿਆ ਗਿਆ। ਪਰ ਕੁਛ ਬਹਾਦਰ ਕੁੜੀਆਂ ਦੀਆਂ ਵਿਜ਼ੂਅਲ ਤੁਸੀਂ ਵੇਖੋਗੇ ਕਿ ਕਿਸ ਤਰ੍ਹਾਂ ਉਹ ਅੱਗੇ ਡਟੀਆਂ ਨੇ ਪੁਲਿਸ ਦੇ। ਤਾਂ ਖੈਰ ਜੋ ਵੀ ਆ, ਹਿੰਸਾ ਮਾੜੀ ਆ, ਪਰ ਜੋ ਪੁਲਿਸ ਨੇ ਹਿੰਸਾ ਕੀਤੀ ਕਿ ਜਿਸ ਤਰੀਕੇ ਨਾਲ ਆਪ ਹੀ ਉਹ ਬਾਈਕਸ ਤੋੜ ਰਹੇ ਆ, ਆਪ ਹੀ ਕਾਨੂੰਨ ਤੋੜ ਰਹੇ ਆ, ਮੇਰੇ ਖਿਆਲ ਦੇ ਨਾਲ ਇਹ ਸਭ ਤੋਂ ਖਤਰਨਾਕ ਹਿੰਸਾ ਹੈ ਇਸ ਮੁਲਕ ਦੇ ਵਿੱਚ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ ਆ, ਭਾਜਪਾ ਦਾ ਜਿਹੜਾ ਕੁਲਦੀਪ ਸੈਂਗਰ ਆ ਉਸ ਨੂੰ ਅਦਾਲਤ ਦੇ ਵੱਲੋਂ ਦੋਸ਼ੀ ਕਰਾਰ। ਜਯਾ ਬੱਚਨ ਤੇ ਬਹੁਤ ਸਾਰੇ ਹੋਰ ਮੈਂਬਰ ਪਾਰਲੀਮੈਂਟ ਸੰਸਦ ਦੇ ਵਿੱਚ ਖੜ ਕੇ ਕਹਿੰਦੇ ਪਏ ਸੀਗੇ, ਉਸ ਕੰਪਲੈਕਸ ਦੇ ਵਿੱਚ ਖੜ ਕੇ ਕਹਿੰਦੇ ਪਏ ਸੀ ਜਿੱਥੇ ਕਾਨੂੰਨ ਬਣਾਉਂਦੇ ਆ ਕਿ ਜਿਹੜੇ ਇਸ ਤਰ੍ਹਾਂ ਦੇ ਰੇਪਿਸਟ ਆ ਉਹਨਾਂ ਨੂੰ ਲਿੰਚ ਦੇ ਹਵਾਲੇ ਕਰ ਦੇਣਾ ਚਾਹੀਦਾ, ਭੀੜ ਦੇ ਹਵਾਲੇ ਕਰ ਦੇਣਾ ਚਾਹੀਦਾ, ਉਹਨਾਂ ਨੂੰ ਨਪੁੰਸਕ ਬਣਾ ਦੇਣਾ ਚਾਹੀਦਾ, ਇਹ ਕਰ ਦੇਣਾ ਚਾਹੀਦਾ, ਉਹ ਕਰ ਦੇਣਾ ਚਾਹੀਦਾ, ਜੋ ਮਰਜ਼ੀ ਐਕਸਪੈਰੀਮੈਂਟ ਕਰੀ ਜਾਓ, ਆਹ ਤੁਹਾਡੇ ਸਾਹਮਣੇ ਖੜਾ ਹੋ ਜਾਓ, ਜੋ ਮਰਜ਼ੀ ਹੁਣ ਇਹਦੇ ਤੇ ਤਜਰਬਾ ਕਰੀ ਜਾਓ, ਕਰੋ। ਕਿਉਂਕਿ ਸਿਮਰਤੀ ਇਰਾਨੀ ਨੇ, ਤੁਹਾਨੂੰ ਯਾਦ ਹੋਣਾ, 3 ਦਿਨ ਪਹਿਲਾਂ ਕਿੰਨਾ ਭੜਕੂ ਪਾਇਆ ਸੀਗਾ ਸੰਸਦ ਦੇ ਵਿੱਚ। ਤਾਂ ਹੁਣ ਇਹਨਾਂ ਨੂੰ ਬੋਲਣਾ ਚਾਹੀਦਾ ਕਿ ਆਹ ਕੀ ਚੰਨ ਚੜਿਆ ਪਿਆ। ਕੁਲਦੀਪ ਸੈਂਗਰ ਉਹ ਸ਼ਖਸ ਆ ਜਿਸ ਨੂੰ ਬਚਾਉਣ ਵਾਸਤੇ ਯੋਗੀ ਆਦਿੱਤਿਆਨਾਥ ਦੀ ਸਰਕਾਰ ਨੇ ਇਹ ਕਹਿ ਦਿੱਤਾ ਸੀਗਾ ਕਿ ਇਹਦੇ ਖਿਲਾਫ ਤੇ ਸਬੂਤ ਬਣਦਾ ਹੀ ਨਹੀਂ ਹੈ। ਫਿਰ ਉਸ ਤੋਂ ਬਾਅਦ ਜਦ ਉਹ ਕੁੜੀ ਮਰਨ ਮਰਾਉਣ ਤੱਕ ਚਲੇਗੀ, ਮਾਮਲਾ ਮੀਡੀਆ 'ਚ ਆਇਆ, ਉਸ ਤੋਂ ਬਾਅਦ 1 ਸਾਲ ਬਾਅਦ ਇਹਦੀ FIR ਰਜਿਸਟਰਡ ਹੋਈ। ਔਰ ਕਮਾਲ ਦੀ ਗੱਲ ਇਹ ਆ ਕਿ 13-14 ਮਹੀਨਿਆਂ ਬਾਅਦ ਜਦੋਂ ਸਾਰਾ ਕੁਛ ਵਾਪਰ ਗਿਆ, ਜਦੋਂ
ਦੁਬਾਰਾ ਉਸ ਕੁੜੀ ਦਾ ਟੱਬਰ ਫਨਾਹ ਹੋਇਆ ਇੱਕ ਐਕਸੀਡੈਂਟ ਦੇ ਜ਼ਰੀਏ। ਉਹ ਐਕਸੀਡੈਂਟ ਵੀ ਵੇਖੋ ਕਮਾਲ ਦਾ ਐਕਸੀਡੈਂਟ ਸੀਗਾ ਕਿ ਰੌਂਗ ਸਾਈਡ ਟਰੱਕ ਆਉਂਦਾ ਪਿਆ, ਕਾਲਖ ਜਿਹੜੀ ਆ ਨੰਬਰ ਪਲੇਟਾਂ ਤੇ ਲੱਗੀ ਹੋਈ। ਤਾਂ ਉਸ ਤੋਂ ਬਾਅਦ ਫਿਰ ਇਹਨੂੰ ਇਹਨਾਂ ਨੇ ਪਾਰਟੀ ਚੋਂ ਕੱਢਿਆ ਸੀਗਾ ਇਹਨਾਂ ਫਲਗਾ ਨੇ। ਤਾਂ ਜਿਹੜੇ ਕਹਿੰਦੇ ਆ ਕਿ ਐਂ ਕਰ ਦਿਓ ਰੇਪਿਸਟ ਨੂੰ, ਔਨ ਕਰ ਦਿਓ, ਪਰ ਮੈਂ ਕਹਿੰਦਾ ਕਿ ਇੱਕ ਬਹੁਤ ਵਧੀਆ ਟਰਾਇਲ ਹੋਇਆ। ਤੁਸੀਂ ਦੇਖਿਆ ਹੋਵੇਗਾ ਕਿ ਮੇਰੇ ਖਿਆਲ ਦੇ ਨਾਲ ਅਗਸਤ ਦੇ ਵਿੱਚ ਐਕਸੀਡੈਂਟ ਹੋਇਆ ਸੀਗਾ। ਉਸ ਤੋਂ ਬਾਅਦ ਮਾਮਲਾ ਸਿੱਧਾ ਸੁਪਰੀਮ ਕੋਰਟ ਗਿਆ, ਉਹਨਾਂ ਦੀ ਸੁਪਰਵਿਜ਼ਨ ਦੇ ਵਿੱਚ। ਫਿਰ ਇਹ ਮਾਮਲਾ CBI ਨੇ ਦੇਖਿਆ, ਉਹਨਾਂ ਨੇ ਹਾਲਾਂਕਿ CBI ਨੂੰ ਫਟਕਾਰ ਵੀ ਲਾਈ ਹੈ ਜੱਜ ਸਾਹਿਬ ਨੇ ਅੱਜ। ਤਾਂ ਕੁਛ ਦਿਨਾਂ ਦੇ ਅੰਦਰ ਅੰਦਰ ਇਹ ਟਰਾਇਲ ਜਿਹੜਾ ਉਹ ਨੇਪਰੇ ਚੜ ਗਿਆ। ਪਰ ਇਸ ਕੁੜੀ ਨੇ ਇਨਸਾਫ ਵਾਸਤੇ ਜੋ ਗਵਾਇਆ, ਨਿਆਂ ਤਾਂ ਹੋ ਗਿਆ, ਪਰ ਜੋ ਟੱਬਰ ਫਨਾਹ ਹੋਇਆ ਕਿਉਂਕਿ ਇਹਦਾ ਪਿਤਾ ਜਿਹੜਾ ਉਹ ਇਸੇ ਕੇਸ ਦੀ ਭੇਂਟ ਚੜ ਗਿਆ। ਉਸ ਤੋਂ ਬਾਅਦ ਇਹਦੇ ਚਾਚੇ ਦੇ ਖਿਲਾਫ ਮੁਕੱਦਮਾ ਖੋਲ੍ਹਿਆ ਗਿਆ। ਉਸ ਤੋਂ ਬਾਅਦ ਐਕਸੀਡੈਂਟ ਦੇ ਵਿੱਚ ਇਹਦੀ ਚਾਚੀ ਮਰ ਗਈ, ਜੋ ਇਹਦੀ ਕੇਅਰ ਟੇਕਰ ਸੀ, ਇਹਦੀ ਮਾਸੀ ਮਰ ਗਈ। ਇਹਦਾ ਵਕੀਲ ਜਿਹੜਾ ਕਿ ਬਹੁਤ ਵਧੀਆ ਇਨਸਾਨ ਸੀ, ਮਨੁੱਖੀ ਅਧਿਕਾਰਾਂ ਲਈ ਲੜਨ ਵਾਲਾ, ਉਹ ਆਪਣੀ ਯਾਦਦਾਸ਼ਤ ਗਵਾ ਬੈਠਾ, ਜ਼ਿੰਦਗੀ ਮੌਤ ਦੇ ਵਿਚਾਲੇ ਝੂਲਦਾ ਪਿਆ। ਦੇਖੋ ਕਿੰਨਾ ਨੁਕਸਾਨ ਚੁੱਕਿਆ। ਤਾਂ ਇਹਨਾਂ ਚੀਜ਼ਾਂ ਤੇ ਮੋਹਰ ਲੱਗ ਗਈ ਆ। ਕੋਰਟ ਨੇ ਮੰਨਿਆ ਵਾ ਕਿ ਇਸ ਬੰਦੇ ਨੇ ਦਰਿੰਦਗੀ ਕੀਤੀ ਆ। ਹਾਲਾਂਕਿ ਇੱਕ ਜਿਹੜੀ ਉਹਦੀ ਸਾਥਣ ਹੈ ਉਹ ਬਚ ਗਈ ਆ, ਕਿਉਂਕਿ ਉਹਦੇ ਤੇ ਦੋਸ਼ ਸੀਗਾ ਕਿ ਉਹ ਹੀ ਲੈ ਕੇ ਗਈ ਸੀ ਫਸਟ ਟਾਈਮ ਉਹਦੇ ਘਰ ਦੇ ਵਿੱਚ, ਕੁਲਦੀਪ ਸੈਂਗਰ ਦੇ ਘਰ ਦੇ ਵਿੱਚ। ਤਾਂ ਅਦਾਲਤ ਨੇ ਉਹਨੂੰ ਨਿਰਦੋਸ਼ ਮੰਨਿਆ। ਹਾਲਾਂਕਿ ਇਹਦੀ ਭੈਣ ਪੀੜਤਾ ਦੀ, ਉਹਦਾ ਮੈਂ ਬਿਆਨ ਪੜ੍ਹਦਾ ਪਿਆ ਸੀ, ਉਹ ਕਹਿੰਦੀ ਕਿ ਇਹਨੂੰ ਕਿਉਂ ਛੱਡ ਦਿੱਤਾ ਗਿਆ, ਕਿਵੇਂ ਛੱਡ ਦਿੱਤਾ ਗਿਆ, ਤੇ ਬਹੁਤ ਖਤਰਨਾਕ ਔਰਤ ਆ ਕਿ ਇਹਦਾ ਮੁੰਡਾ ਜਿਹੜਾ ਉਹ ਤੇ ਸਾਨੂੰ ਸ਼ਰਮ ਹੁਣ ਤੱਕ ਧਮਕੀਆਂ ਦਿੰਦਾ ਤਰੀਕ ਤੱਕ, ਤੇ ਇਹ ਸਾਨੂੰ ਅੱਗੇ ਵੀ ਖਰਾਬ ਕਰਨਗੇ। ਸੋ ਇਹ ਅਪੀਲ ਹੁਣ ਦੇਖਦੇ ਹਾਂ ਕਿ ਅੱਗੇ ਇਹਦੇ ਖਿਲਾਫ ਪੈਂਦੀ ਹੈ ਜਾਂ ਨਹੀਂ ਪੈਂਦੀ। ਪਰ ਕੁਲਦੀਪ ਸੈਂਗਰ ਨੂੰ ਅੱਜ ਜਦੋਂ ਸਜ਼ਾ ਦਿੱਤੀ ਜਾ ਰਹੀ ਸੀਗੀ, ਯਾਨੀ ਦੋਸ਼ੀ ਕਰਾਰ ਦਿੱਤਾ ਜਾ ਰਿਹਾ ਸੀਗਾ, ਤਾਂ ਉਸ ਟਾਈਮ ਦੱਸਦੇ ਆ ਕਿ ਨਾਲ ਦੀ ਨਾਲ ਜਿਹੜਾ ਬੰਦਾ ਦਬੰਗ ਸੀ ਆਪਦੇ ਇਲਾਕੇ ਦੇ ਵਿੱਚ, ਜਿਹੜੇ ਬੰਦੇ ਦੀ ਤੂਤੀ ਬੋਲਦੀ ਸੀ, ਉਹ ਨਾਲ ਦੀ ਨਾਲ ਹੁੱਟ ਪਿਆ, ਆਪਦੀ ਭੈਣ ਦੇ ਕੋਲ ਜਾ ਕੇ ਇੱਥੇ ਰੋਣ ਲੱਗ ਪਿਆ ਦੱਸਦੇ ਆ। ਤੇ ਉਹ ਜਿਹੜੀ ਹੈਗੀ ਸੀ ਇਹਦੀ ਸਾਥਣ, ਉਹ ਤੇ ਬੇਹੋਸ਼ ਹੀ ਹੋ ਗਈ ਸੀ ਇੱਕ ਵਾਰੀ ਜਦੋਂ ਜੱਜ ਨੇ ਫੈਸਲਾ ਪੜ੍ਹਨਾ ਸ਼ੁਰੂ ਕੀਤਾ। ਹਾਲਾਂਕਿ ਬਾਅਦ ਚ ਉਹਨੂੰ ਬਰੀ ਕਰ ਦਿੱਤਾ ਗਿਆ। ਤਾਂ ਖੈਰ ਚਲੋ, ਕੁਲਦੀਪ ਸੈਂਗਰ ਨੇ ਤੇ ਜੋ ਕਰੀਆਂ ਉਹ ਹੁਣ ਭਰੂਗਾ। ਪਰ ਗੱਲ ਇਹ ਆ ਕਿ ਇਹਨਾਂ ਬੇਸ਼ਰਮਾਂ ਨੂੰ ਹੁਣ ਇੱਕ ਚੀਜ਼ ਹੋਰ ਪੁੱਛਣੀ ਚਾਹੀਦੀ ਆ ਕਿ ਇਹਨਾਂ ਦਾ ਥੋੜੇ ਦਿਨ ਪਹਿਲਾਂ ਇੱਕ ਲੀਡਰ ਆ ਜਿਹੜਾ ਕਿ ਬਾਣੇ ਦੇ ਵਿੱਚ ਰਹਿੰਦਾ, ਜੋਗੀ ਦੇ ਬਾਣੇ ਦੇ ਵਿੱਚ ਰਹਿੰਦਾ, ਉਹ ਇਹਦੇ ਕੋਲ ਗਿਆ ਸੀਗਾ ਜੇਲ੍ਹ ਦੇ ਵਿੱਚ। ਜੇਲ੍ਹ ਦੇ ਵਿੱਚ ਗਿਆ ਜਦੋਂ ਉਹਨੂੰ ਪੱਤਰਕਾਰਾਂ ਨੇ ਪੁੱਛਿਆ ਕਿ ਭਾਈ ਸਾਹਿਬ ਤੂੰ ਇਹਦੇ ਕੋਲ ਕਿਵੇਂ, ਤੇ ਉਹਨੇ ਆਖਿਆ ਸੀਗਾ ਕਿ ਦੇਖੋ ਜੀ ਮੇਰੀ ਜਿੱਤ ਦੇ ਵਿੱਚ ਇਹਦਾ ਬਹੁਤ ਵੱਡਾ ਇਹਦਾ ਹੱਥ ਆ। ਤਾਂ ਜਿਸ ਬੰਦੇ ਨੇ ਮੈਂਬਰ ਪਾਰਲੀਮੈਂਟ ਦੀ ਚੋਣ ਲੜਨ ਵਾਸਤੇ ਇਹੋ ਜਿਹੇ ਬਲਾਤਕਾਰੀ ਦੀ ਹੈਲਪ ਲਈ ਆ, ਕਿ ਉਹਨੂੰ ਪਾਰਟੀ 'ਚ ਰਹਿਣ ਦਾ ਹੱਕ ਹੈ, ਇਹਨਾਂ ਨੂੰ ਦੱਸਣਾ ਚਾਹੀਦਾ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ RSS ਵੱਲੋਂ ਬੱਚਿਆਂ 'ਚ ਬੀਜਿਆ ਜਾ ਰਿਹਾ ਨਫ਼ਰਤ ਦਾ ਬੀਜ, ਇੱਕ ਵੀਡੀਓ ਹੋਈ ਆ ਵਾਇਰਲ। ਦੇਖੋ ਇਹ ਜਿਹੜੀ ਵੀਡੀਓ ਵਾਇਰਲ ਹੋਈ ਆ, ਇਸ ਵੀਡੀਓ ਦੇ ਵਿੱਚ ਹਾਲਾਂਕਿ ਇਹ ਵੀਡੀਓ ਜਿਹੜੀ ਆ ਬੰਗਲੌਰ ਦੇ ਇੱਕ ਸਕੂਲ ਦੀ ਆ, ਤੇ ਇਸ ਵੀਡੀਓ ਦੇ ਵਿੱਚ ਸਾਫ਼ ਤੌਰ ਤੇ ਵਿਖਾਇਆ ਜਾ ਰਿਹਾ ਕਿ ਬਾਬਰੀ ਮਸਜਿਦ ਦਾ ਇੱਕ ਪੋਸਟਰ ਟਾਈਪ ਬਣਾਇਆ ਹੋਇਆ ਉਹਨਾਂ ਨੇ, ਨਾਲ ਜੁਗਾੜ ਜਿਹਾ ਕੀਤਾ, ਤੇ ਉਹ ਜਿਹੜਾ ਚੱਲਦਾ ਪਿਆ ਪ੍ਰੋਗਰਾਮ ਉਹਦੇ ਵਿੱਚ ਬਾਬਰੀ ਮਸਜਿਦ ਦਾ ਪੋਸਟਰ ਪਾੜਿਆ ਗਿਆ। ਮਤਲਬ ਕਿ ਜਿੱਦਾਂ ਇੱਕ 6 ਦਸੰਬਰ 1992 ਦਾ ਇਤਿਹਾਸਕ ਘਟਨਾਕ੍ਰਮ ਹੋਇਆ ਸੀ, ਉਹਨੂੰ ਰੀਕ੍ਰੀਏਟ ਕੀਤਾ ਗਿਆ। ਜਿੱਦਾਂ ਆਪਾਂ ਕਹਿ ਨਹੀਂ ਦਿੰਦੇ ਕਿ ਉਹ ਸੀਨ ਜਿਹੜਾ ਉਹ ਰੀਕ੍ਰੀਏਟ ਕੀਤਾ ਗਿਆ, ਤਾਂ ਉਹਦਾ ਦੁਹਰਾ ਕੀਤਾ ਗਿਆ। ਤੇ ਯਾਨੀ ਬੱਚਿਆਂ ਨੂੰ ਉਹ ਸਾਰਾ ਕੁਛ ਦਿਖਾਇਆ ਜਾ ਰਿਹਾ, ਉਹਨਾਂ ਤੋਂ ਪੋਸਟਰ ਪੜਵਾਇਆ ਜਾ ਰਿਹਾ ਕਿ ਕਿਸ ਤਰ੍ਹਾਂ 6 ਦਸੰਬਰ 1992 ਨੂੰ ਇਹ ਬਾਬਰੀ ਮਸਜਿਦ ਜਿਹੜੀ ਆ ਉਹ ਢਹਿ ਢੇਰੀ ਕਰ ਦਿੱਤੀ ਗਈ ਸੀਗੀ। ਤਾਂ ਜੋ ਵੀ ਹੈ ਇਹ ਬਹੁਤ ਮਾੜੀ ਗੱਲ ਹੈ, ਕਿਉਂਕਿ ਉੱਥੇ ਮੇਰੇ ਖਿਆਲ ਦੇ ਨਾਲ ਕੇਂਦਰੀ ਮੰਤਰੀ DV ਸਦਾਨੰਦ ਗੌੜਾ ਵੀ ਸੀਗਾ, ਪੁਡੂਚੇਰੀ ਦੀ ਜਿਹੜੀ ਉਪ ਰਾਜਪਾਲ ਹੈ ਬੀਬੀ ਕਿਰਨ ਬੇਦੀ, ਉਹ ਵੀ ਮੌਜੂਦ ਸਨ। ਕਿਉਂਕਿ ਦੇਖੋ ਕੋਈ ਦਿੱਕਤ ਪਰੇਸ਼ਾਨੀ ਨਹੀਂ, ਆਪਦੇ ਜੋ ਵੀ ਵਿਚਾਰਧਾਰਾ ਦੇ ਪ੍ਰਚਾਰ ਪ੍ਰਸਾਰ ਕਰੀ ਜਾਂਦਾ, ਕੋਈ ਪਰੇਸ਼ਾਨੀ ਨਹੀਂ ਹੈ। ਪਰ ਰੌਲਾ ਜਿੱਥੇ ਇਹ ਆ ਕਿ ਤੁਸੀਂ ਇੱਕ ਤਾਂ ਸਕੂਲ ਨੂੰ ਚੁਣ ਰਹੇ ਹੋ, ਦੂਜਾ ਤੁਸੀਂ ਬੱਚਿਆਂ ਨੂੰ ਉੱਥੇ ਚੁਣ ਰਹੇ ਹੋ ਸਕਦਾ ਕਿਸੇ ਦਾ ਮਾਂ ਪਿਓ ਆ ਜਿਹੜਾ ਉਹ ਇਸ ਚੀਜ਼ ਨੂੰ ਮੰਨਦਾ ਹੀ ਨਾ ਹੋਵੇ। ਤੀਜੀ ਚੀਜ਼ ਇਹ ਆ ਕਿ ਜਿਹੜੀ ਗੱਲ ਤੇ ਸੁਪਰੀਮ ਕੋਰਟ ਮੋਹਰ ਲਾ ਚੁੱਕਾ ਵਾ ਕਿ ਜੋ ਇਹ ਬਾਬਰੀ ਮਸਜਿਦ ਡੇਗੀ ਗਈ ਉਹ ਗਲਤ ਸੀਗੀ, ਉਹ ਗੈਰ ਕਾਨੂੰਨੀ ਕਾਰਵਾਈ ਸੀ, ਉਹਦਾ ਦੁਹਰਾ ਦਾ ਮਤਲਬ ਵੀ ਇਹੋ ਆ ਕਿ ਤੁਸੀਂ ਗੈਰ ਕਾਨੂੰਨੀ ਗਤੀਵਿਧੀ ਕਰ ਰਹੇ ਹੋ, ਔਰ ਇੱਕ ਕੇਂਦਰੀ ਮੰਤਰੀ ਦੀ ਹਾਜ਼ਰੀ 'ਚ ਕਰ ਰਹੇ ਹੋ, ਉਪ ਰਾਜਪਾਲ ਦੀ ਹਾਜ਼ਰੀ 'ਚ ਕਰ ਰਹੇ ਹੋ। ਇਹਦਾ ਮਤਲਬ ਹੈ ਕਿ ਉੱਥੇ ਸਾਰਿਆਂ ਦੀ ਸਹਿਮਤੀ ਸੀਗੀ ਇਸ ਚੀਜ਼ ਬਾਰੇ। ਤਾਂ ਬਹੁਤ ਖਤਰਨਾਕ ਹੈ ਇਹ ਚੀਜ਼,
ਪਰ ਸਕੂਲਾਂ ਕਾਲਜਾਂ ਦੀ ਛੱਡੋ, ਹੁਣ ਤੇ ਯੂਨੀਵਰਸਿਟੀਆਂ ਤੱਕ ਪਹੁੰਚੀ ਪਈ ਆ ਪਿੱਛੇ ਜੇ ਤੁਸੀਂ ਖਬਰ ਸੁਣੀ ਹੋਣੀ ਆ, ਇੱਕ ਕੈਂਪਸ ਦੇ ਵਿੱਚ ਜਦੋਂ ਇੱਕ ਪ੍ਰੋਫੈਸਰ ਨੇ ਰੋਕ ਦਿੱਤਾ ਸੀਗਾ ਇਹੋ ਜਿਹੀਆਂ ਗਤੀਵਿਧੀਆਂ ਨੂੰ, ਤਾਂ ਚੱਕ ਕੇ ਇਹਨਾਂ ਨੇ ਉਹ ਪ੍ਰੋਫੈਸਰ ਸਾਹਿਬਾਂ ਹੀ ਜਿਹੜੀ ਆ ਉਹ ਘਰ ਨੂੰ ਤੋਰ ਦਿੱਤੀ ਸੀਗੀ ਕਿ ਤੁਹਾਡੇ ਵਰਗੇ ਅਫਸਰਾਂ ਦੀ ਇੱਥੇ ਲੋੜ ਨਹੀਂ ਹੈ, ਸਾਡੇ ਕੋਲ ਹੋਰ ਬਹੁਤ ਹੈ, ਕੋਈ ਥੋੜ ਨਹੀਂ ਹੈ। ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਬਿਆਸ ਰੇਪ ਮਾਮਲਾ ਸਕੂਲ ਪ੍ਰਬੰਧਕਾਂ ਤੇ ਮਾਪਿਆਂ ਦੇ ਵਿਚਾਲੇ ਗੱਲ ਬੇਸਿੱਟਾ। ਦੇਖੋ ਜੀ, ਇਹ ਜਿਹੜੀ ਇਹ ਰੇਪ ਦੀ ਘਟਨਾ ਵਾਪਰੀ ਆ, ਇਹ ਬਹੁਤ ਦਿਲ ਨੂੰ ਦਹਿਲਾਉਣ ਵਾਲੀ ਘਟਨਾ ਹੈ, ਕਿਉਂਕਿ ਇੱਕ ਦੂਜੀ 'ਚ ਪੜ੍ਹਦੀ ਬੱਚੀ ਦਾ ਰੇਪ ਕੀਤਾ ਗਿਆ ਵਾ ਇੱਕ 10ਵੀਂ 'ਚ ਪੜ੍ਹਦੇ ਸਟੂਡੈਂਟ ਵੱਲੋਂ, ਜਿਹੜਾ ਕਿ ਉਸੇ ਸਕੂਲ ਦਾ ਹੀ ਸੀਗਾ। ਤਾਂ ਇਹ ਸਾਰਾ ਕੁਛ ਹੈ ਜਿਹੜਾ ਸ਼ੁੱਕਰਵਾਰ ਨੂੰ ਵਾਪਰਿਆ। ਹਾਲਾਂਕਿ ਦੱਸਦੇ ਆ ਕਿ ਇਹਦੀ ਜਿਹੜੀ ਰਿਪੋਰਟ ਆ 14 ਘੰਟਿਆਂ ਬਾਅਦ ਹੋਈ ਆ। ਹੁਣ ਇੱਥੇ ਵੀ ਬਹੁਤ ਵੱਡੇ ਸਵਾਲ ਆ ਕਿ 14 ਘੰਟੇ ਉਹ ਰਿਪੋਰਟ ਕਿਉਂ ਨਹੀਂ ਦਰਜ ਹੋਈ। ਤਾਂ ਦੂਜੀ ਗੱਲ ਇਹ ਹੈ ਕਿ ਮੀਡੀਆ ਦੇ ਵਿੱਚ ਅੱਜ ਇਹ ਵੀ ਖਬਰਾਂ ਸਨ ਕਿ ਉਹ ਪਰਿਵਾਰ, ਕਿਉਂਕਿ ਉਹ ਜਿਹੜੀ ਪੀੜਤ ਬੱਚੀ ਸੀਗੀ ਉਹਦੀ ਡਾਕਟਰੀ ਹੋਣੀ ਸੀ, ਯਾਨੀ ਮੁਲਾਜ਼ਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉਹਦਾ ਮੈਡੀਕਲ ਹੋਣਾ ਸੀਗਾ ਐਤਵਾਰ, ਤਾਂ ਉਹ ਪਰਿਵਾਰ ਵੀ ਲਾਪਤਾ ਪਾਇਆ ਗਿਆ। ਹਾਲਾਂਕਿ ਪਤਾ ਨਹੀਂ ਉਹ ਹੁਣ ਮਿਲਿਆ ਜਾਂ ਨਹੀਂ ਮਿਲਿਆ। ਅੱਜ ਦੀਆਂ ਕੁਛ ਮੀਡੀਆ ਰਿਪੋਰਟਾਂ ਇਹ ਕਹਿ ਰਹੀਆਂ ਸੀਗੀਆਂ ਕਿ ਪਰਿਵਾਰ ਵੀ ਲਾਪਤਾ ਆ। ਤਾਂ ਖੈਰ ਉਸ ਤੋਂ ਬਾਅਦ ਜਿਵੇਂ ਹੀ ਘਟਨਾ ਸਾਹਮਣੇ, ਕਿਉਂਕਿ ਲੋਕਾਂ ਦਾ ਮੰਨਣਾ ਇਹ ਵਾ ਕਿ ਜਿਹੜਾ ਸਕੂਲ ਪ੍ਰਬੰਧਨ ਆ ਉਹ ਕਿਤੇ ਨਾ ਕਿਤੇ ਇਸ ਚੀਜ਼ ਤੇ ਮਿੱਟੀ ਪਾ ਰਿਹਾ ਸੀ, ਮਤਲਬ ਕਿ ਟਾਲ ਮਟੋਲ ਕਰ ਰਿਹਾ ਸੀਗਾ, ਇਹਨੂੰ ਸਕੂਲ ਦੀ ਬਦਨਾਮੀ ਨਾਲ ਜੋੜ ਕੇ ਵੇਖ ਰਹੇ ਸੀਗੇ ਕਿ ਸਾਡੇ ਸਕੂਲ ਦੀ ਬਦਨਾਮੀ ਹੋਊਗੀ, ਜਿੱਦਾਂ ਤੁਹਾਨੂੰ ਪਤਾ ਹੀ ਹੈ ਕਿ ਆਮ ਤੌਰ ਤੇ ਘਟਨਾਵਾਂ 'ਚ ਇਸ ਤਰ੍ਹਾਂ ਕੀਤਾ ਜਾਂਦਾ। ਤਾਂ ਬਹਰਹਾਲ ਜਿਵੇਂ ਇਹ ਗੱਲ ਸ਼ਹਿਰ ਵਾਸੀਆਂ ਦੇ ਸਾਹਮਣੇ ਆਈ, ਫਿਰ ਲੋਕ, ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਹਰੇਕ ਦਾ ਬੱਚਾ ਪੜ੍ਹਦਾ ਨਾ ਵੀ ਪੜ੍ਹਦਾ ਹੋਵੇ, ਜਦੋਂ ਇਸ ਤਰ੍ਹਾਂ ਦਾ ਸੰਵੇਦਨਸ਼ੀਲ ਮੁੱਦਾ ਹੁੰਦਾ ਤਾਂ ਫਿਰ ਲੋਕ ਜਿਹੜੇ ਆ ਜੁੜ ਜਾਂਦੇ ਆ। ਤਾਂ ਉਸ ਘਟਨਾਕ੍ਰਮ ਨੂੰ ਲੈ ਕੇ ਅੱਜ ਜ਼ਬਰਦਸਤ ਧਰਨਾ ਦਿੱਤਾ ਗਿਆ। 3 ਮੈਂਬਰੀ ਕਮੇਟੀ ਵੀ ਬਣਾਈ ਗਈ ਸੀਗੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਮਾਮਲੇ ਨੂੰ ਲੈ ਕੇ, ਪਰ ਉਹ ਕਮੇਟੀ ਜਿਹੜੀ ਰਿਜੈਕਟ ਕਰ ਦਿੱਤੀ ਗਈ ਆ। ਜਿਹੜੇ ਪ੍ਰਦਰਸ਼ਨਕਾਰੀ ਸੀਗੇ ਉਹ ਕੋਈ ਬੇਨਤੀ ਕਰ ਰਹੇ ਸੀਗੇ, ਕੋਈ ਮੰਗ ਕਰ ਰਹੇ ਸੀਗੇ ਕਿ ਜਿਹੜੀ ਇਸ ਮਾਮਲੇ ਦੀ ਪੜਤਾਲ ਹੈ ਕੁੰਵਰ ਵਿਜੇ ਪ੍ਰਤਾਪ ਸਿੰਘ ਕੋਲ ਦਿੱਤੀ ਜਾਣੀ ਚਾਹੀਦੀ ਆ। ਤਾਂ ਖੈਰ ਗੱਲਬਾਤ ਹੋਈ ਆ, ਪਰ ਗੱਲਬਾਤ ਬੇਸਿੱਟਾ ਰਹੀ ਆ। ਹੁਣ ਦੇਖੋ ਅੱਗੇ ਕੀ ਬਣਦਾ। ਪਰ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰੀਆਂ। ਆਪਾਂ ਹੁਣ ਉਨਾਵ ਦੀ ਗੱਲ ਕਰ ਰਹੀ ਹੈ, ਕੁਲਦੀਪ ਸੈਂਗਰ ਦੀ ਗੱਲ ਕੀਤੀ ਆ, ਅੱਗੇ ਇੱਕ ਫਤਿਹਪੁਰ ਦੇ ਵਿੱਚ ਘਟਨਾ ਵਾਪਰੀ ਆ ਉਨਾਵ ਤੋਂ ਬਾਅਦ, ਉਹਦੇ ਵਿੱਚ ਵੀ ਪੀੜਤਾਂ ਨੂੰ ਸਾੜ ਦਿੱਤਾ ਗਿਆ। ਹੈਦਰਾਬਾਦ ਦੇ ਵਿੱਚ ਵਾਪਰੀ ਆ, ਉਹ ਤੇ ਹੈ, ਪਰ ਸਾਡੇ ਪੰਜਾਬ ਦੇ ਵਿੱਚ ਕੀ ਚੱਲਦਾ ਪਿਆ ਉਹ ਵੀ ਵੇਖਣ ਵਾਲਾ ਹੈ ਕਿ ਇੱਕ 2 ਸਾਲ ਦੀ ਬੱਚੀ ਦੂਜੀ 'ਚ ਪੜ੍ਹਦੀ ਜਿਹੜੀ 6-7 ਸਾਲ ਦੀ ਬੱਚੀ ਹੋਏਗੀ, ਤਾਂ ਉਹਦਾ ਰੇਪ ਹੋ ਜਾਂਦਾ। ਔਰ ਦੂਜੀ ਗੱਲ ਇਹ ਆ ਕਿ ਸਾਡੇ ਪੰਜਾਬ ਦੇ ਵਿੱਚ ਐਸੀ ਵੀ ਘਟਨਾ ਵਾਪਰੀ ਹੈ ਸੇਮ ਡੇ ਕਿ ਇੱਕ ਮੁੰਡਾ ਆਪਣੇ ਘਰ ਦੇ ਵਿੱਚ ਇੱਕ ਬੱਚੇ ਦਾ ਰੇਪ ਹੀ ਕਰਦਾ ਪਿਆ ਸੀਗਾ, ਉਹ ਕੁਕਰਮ ਕਰਦਾ ਪਿਆ ਸੀਗਾ। ਉੱਤੋਂ ਦੀ ਮਾਂ ਆ ਗਈ ਜਦ ਉਹਨੇ ਵੇਖਿਆ, ਉਹ ਮੁੰਡਾ ਜਿਹੜਾ ਉਹਦਾ ਆਪਦਾ ਸੀ, ਉਹ ਭਾਰਾ ਸੀਗਾ, ਥੋੜਾ ਜਿਹਾ ਉਮਰ ਦਾ ਵੱਡਾ ਸੀਗਾ, ਉਹ ਤਾਂ ਉੱਥੋਂ ਨਿਕਲ ਗਿਆ। ਜਿਹੜਾ ਉਹ ਮਾਸੂਮ ਬੱਚਾ ਸੀਗਾ ਜਿਹਦਾ ਸ਼ੋਸ਼ਣ ਹੋ ਰਿਹਾ ਸੀਗਾ, ਉਹਨੇ ਚੱਕ ਕੇ ਉਹਨੂੰ ਮਾਰ ਕੱਟਿਆ ਕਿ ਕਿਤੇ ਸਾਡੇ ਟੱਬਰ ਦੀ ਬਦਨਾਮੀ ਨਾ ਹੋ ਜਾਵੇ। ਸੋ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਉਹ ਪੰਜਾਬ 'ਚ ਵਾਪਰਦੀਆਂ ਪਈਆਂ। ਬਹੁਤ ਖਤਰਨਾਕ ਜਿਹਾ ਮਾਹੌਲ ਆ। ਸੋ ਪੇਰੈਂਟਸ ਨੂੰ ਵੀ ਥੋੜਾ ਜਿਹਾ ਜ਼ਿੰਮੇਵਾਰ ਹੋਣਾ ਚਾਹੀਦਾ ਇਹੋ ਜਿਹੇ ਮਾਮਲਿਆਂ 'ਚ। ਪਰ ਜਿਹੜਾ ਸਕੂਲ ਪ੍ਰਬੰਧਨ ਦਾ ਇਹ ਸਾਰਾ ਕੁਛ ਨਿਕਲਿਆ, ਅੱਜ ਸਕੂਲ ਪ੍ਰਬੰਧਨ ਜਿਹੜੇ ਦੂਸਰੇ ਸਕੂਲ ਪ੍ਰਬੰਧਨ ਆ ਉਹਨਾਂ ਨੂੰ ਵੀ ਅਲਰਟ ਹੋ ਜਾਣਾ ਚਾਹੀਦਾ ਕਿ ਪਤਾ ਨਹੀਂ ਉਮਰ ਦਾ ਅੱਜ ਕੱਲ੍ਹ ਕੋਈ ਤਕਾਜ਼ਾ ਹੀ ਨਹੀਂ ਰਹਿ ਗਿਆ ਕਿ ਦਰਿੰਦਾ ਕਿਹਦੇ ਅੰਦਰ ਜਾਗ ਪੈਣਾ, ਚਾਹੇ ਉਹ 7ਵੀਂ ਦਾ ਸਟੂਡੈਂਟ, 8ਵੀਂ ਦਾ, 10ਵੀਂ ਦਾ, ਇਹਦਾ ਕੋਈ ਪਤਾ ਨਹੀਂ ਹੈ। ਤਾਂ ਉੱਥੇ ਪੱਕੇ ਰਹਿਣ ਦੀ ਜ਼ਰੂਰਤ ਹੈ। ਜਦ ਕਿ ਇਸ ਸਕੂਲ ਦੀ ਜਿਹੜੀ ਨਾਅਹਲੀਅਤ ਆ ਉਹ ਇਹ ਆ ਕਿ ਜਿਸ ਟਾਈਮ ਇਹ ਸਭ ਕੁਛ ਹੋ ਰਿਹਾ ਸੀਗਾ ਉਸ ਟਾਈਮ ਦੱਸਦੇ ਆ ਕਿ ਸਾਰੇ ਦੇ ਸਾਰੇ ਜਿਹੜੇ CCTV ਕੈਮਰੇ ਸੀਗੇ ਉਹ ਬੰਦ ਸੀਗੇ। ਹਾਲਾਂਕਿ ਸਕੂਲ ਪ੍ਰਬੰਧਨ ਇੱਥੋਂ ਤੱਕ ਵੀ ਕਹਿੰਦਾ ਪਿਆ ਵਾ ਕਿ ਦੇਖੋ ਜੀ ਮੁੰਡੇ ਨੇ ਗਲਤੀ ਮੰਨੀ ਆ, ਉਹ ਕਹਿੰਦਾ ਕਿ ਮੈਂ ਛੇੜਛਾੜ ਜ਼ਰੂਰ ਕੀਤੀ ਆ ਬੱਚੀ ਦੇ ਨਾਲ, ਰੇਪ ਨਹੀਂ ਕੀਤਾ, ਜਦ ਕਿ ਲੋਕ ਜਿਹੜੇ ਆ ਉਹ ਇਸ ਗੱਲ ਤੋਂ ਇਨਕਾਰੀ ਆ ਮੰਨਣ ਤੋਂ। ਜੀ ਜੀ। ਅਗਲੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਇੱਕ ਦਿਨ ਵੀ ਦਫ਼ਤਰ ਨਹੀਂ ਗਏ ਕੈਪਟਨ ਦੇ ਸਲਾਹਕਾਰ। ਬਿਲਕੁਲ, ਇੱਕ ਦਿਨ ਵੀ ਨਹੀਂ ਗਏ। ਇਹਨਾਂ ਨੇ ਆਪਣੀ ਜਿਹੜੀ ਇਹਨਾਂ ਦੀ ਹੈਗੀ ਸੀ ਦਾਵਾ ਫਰੋਸ਼ੀ, ਉਹਦੇ ਤੋਂ ਉਲਟ ਜਾ ਕੇ ਪਤਾ ਹੀ ਆ ਦਫ਼ਤਰ ਵੀ ਲੈ ਲਿਆ, ਸਟਾਫ ਵੀ ਲੈ ਲਿਆ, ਤੇ ਮੇਰੇ ਖਿਆਲ ਦੇ ਨਾਲ ਸਰਕਾਰੀ ਕੋਠੀਆਂ ਨੂੰ ਵੀ ਮਾਰ ਦੇਣਗੇ ਮੂੰਹ ਜੇ ਇਸੇ ਤਰ੍ਹਾਂ ਰਿਹਾ ਕਹਿਣਗੇ ਕਿ ਜੀ ਕੰਮਕਾਰ ਬੜੇ ਆ, ਇੱਥੇ ਕੰਮਕਾਰ ਕਰਨ ਆਉਂਦੇ ਆ, ਕੋਈ ਮਾੜੀ ਮੋਟੀ ਛੱਤ ਤੇ ਸਾਨੂੰ ਸਿਰ ਤੇ ਚਾਹੀਦੀ ਆ।
ਸੋ ਇਹ ਮਾਮਲਾ ਜਿਹੜਾ ਉਹ ਇਸੇ ਚੀਜ਼ ਦੇ ਨਾਲ ਹੀ ਜੁੜਿਆ ਕਿ ਜਿੱਦਾਂ ਕੈਪਟਨ ਅਮਰਿੰਦਰ ਸਿੰਘ ਨੇ ਵੇਖਿਆ ਕਿ ਚੱਲਦੀ ਆ ਰੌਲੀ ਚੱਲਦੀ ਆ ਅੰਦਰ ਖਾਤੇ ਤੇ ਇਹਨਾਂ ਨੂੰ ਸੰਭਾਲਿਆ ਜਾਵੇ, ਸਮੇਟਿਆ ਜਾਵੇ, ਲਾ ਦਿੱਤਾ ਰਾਜਾ ਵੜਿੰਗ, ਕਿੱਕੀ ਢਿੱਲੋਂ, ਫਲਾਂ ਟਮਕਾਂ ਉਹ ਲਾ ਦਿੱਤੇ ਆ। ਤਾਂ ਹੁਣ ਉਹਨਾਂ ਵਾਸਤੇ ਬਕਾਇਦਾ ਦਫ਼ਤਰਾਂ ਦਾ ਪ੍ਰਬੰਧ ਕੀਤਾ ਗਿਆ। ਔਰ ਕਮਾਲ ਦੀ ਗੱਲ ਆ ਕਿ ਜਿਹੜੇ ਵੱਡੇ ਅਫਸਰ ਸੀਗੇ, IAS ਅਫਸਰ ਸੀਗੇ, ਉਹਨਾਂ ਨੂੰ ਉੱਥੋਂ ਸ਼ਿਫਟ ਕੀਤਾ ਗਿਆ ਇਹਨਾਂ ਦੇ ਇੰਤਜ਼ਾਮਾਤ ਵਾਸਤੇ, ਮਿਨੀ ਸੈਕਟਰੀਏਟ ਦੇ ਵਿੱਚ ਸ਼ਿਫਟ ਕੀਤਾ ਗਿਆ ਉਹਨਾਂ ਨੂੰ। ਤਾਂ ਦੱਸਦੇ ਆ ਕਿ ਇਹਨਾਂ ਚੋਂ ਕੋਈ ਵੀ ਬੰਦਾ ਜਿਹੜਾ ਉਹ ਆਪਣੇ ਦਫ਼ਤਰ ਨਹੀਂ ਆ ਰਿਹਾ, ਜਦ ਕਿ ਜਿਹੜਾ ਸਟਾਫ ਹੈ ਉਹ ਵਾਸੀਆਂ ਬੂਸੀਆਂ ਲੈ ਕੇ ਚਾਹ ਚੂ ਪੀ ਕੇ ਉੱਥੋਂ ਚੱਲ ਰਹਿੰਦਾ। ਕੋਈ ਵੀ ਬੰਦਾ ਆ ਕੇ ਦਫ਼ਤਰ ਦੇ ਵਿੱਚ ਨਹੀਂ ਬੈਠਦਾ। ਤਾਂ ਇਹ ਹਾਲ ਆ ਕਿ ਇੰਨੇ ਮਹਿੰਗੇ ਸਲਾਹਕਾਰ, ਵੈਸੇ ਸਲਾਹਾਂ ਜਿਹੜੀਆਂ ਦਿੰਦੇ ਉਹ ਮੰਨਦੇ ਨਹੀਂ ਹੈ, ਤਾਂ ਇੰਨੇ ਮਹਿੰਗੇ ਜਿਹੜੇ ਸਲਾਹਕਾਰ ਆ ਉਹ ਆ ਕੇ ਇੱਥੇ ਬੈਠ ਨਹੀਂ ਰਹੇ। ਤਾਂ ਇਹੀ ਆ, ਵੈਸੇ ਇਹਨਾਂ ਦਾ ਜਿਹੜਾ ਭਲਵਾਨੀ ਗੇੜਾ ਹੀ ਹੋਇਆ ਕਰੇਗਾ। ਆਪਾਂ ਨੂੰ ਸਭ ਨੂੰ ਪਤਾ ਹੀ ਆ ਕਿ ਇਹ ਆਪੋ ਆਪਣੇ ਹਲਕਿਆਂ ਦੇ ਵਿੱਚ ਰਹਿੰਦੇ ਆ, ਆਪੋ ਆਪਣੇ ਹਲਕਿਆਂ ਦੇ ਵਿੱਚ ਰਹਿਣ ਦਾ ਕਈ ਕਿਸਮ ਦਾ ਫਾਇਦਾ, ਤੁਹਾਨੂੰ ਪਤਾ ਵੋਟਾਂ ਦਾ ਵੀ ਫਾਇਦਾ, ਕੁਛ ਹੋਰ ਚੀਜ਼ਾਂ ਦਾ ਵੀ ਫਾਇਦਾ ਹੁੰਦਾ। ਤਾਂ ਉੱਥੇ ਤੇ ਇੱਕ ਭਲਵਾਨੀ ਗੇੜਾ ਬਸ ਇੱਕ ਟੌਰ ਟੱਪਾ ਰੱਖਣਾ। ਤਾਂ ਇਹ ਸਿੱਧੇ ਤੌਰ ਤੇ ਕਹਿ ਲਈਏ ਕਿ ਸਾਡੇ ਸਰਕਾਰੀ ਖਜ਼ਾਨੇ ਨੂੰ ਥੋਕਿਆ ਜਿੰਨੀ ਮਰਜ਼ੀ ਲਾ ਲਓ, ਪਰ ਸਰਕਾਰੀ ਖਜ਼ਾਨਾ ਨਹੀਂ, ਹੁਣ ਤੇ ਖਾਲੀ ਖਜ਼ਾਨਾ ਲੋਕੀ ਕਹਿੰਦੇ ਜ਼ਿਆਦਾ। ਖਾਲੀ ਖਜ਼ਾਨਾ ਜਦੋਂ ਕਹਿ ਦਿੱਤਾ ਜਾਂਦਾ ਨਾਲ ਸਰਕਾਰੀ ਆਪੇ ਜੁੜ ਜਾਂਦਾ ਕਿ ਸਰਕਾਰੀ ਖਜ਼ਾਨੇ ਦੀ ਗੱਲ ਹੋਣ ਡਈ ਆ। ਪਰ ਜਿਸ ਤਰੀਕੇ ਨਾਲ ਇਹ ਸਭ ਕੁਛ ਕੀਤਾ ਗਿਆ, ਇਹਨਾਂ ਨੇ ਆਪਣੇ ਲੋਕਾਂ ਦੀ ਨਾਰਾਜ਼ਗੀ ਤੇ ਦੂਰ ਕਰ ਲਈ ਆ। ਪਰ ਜਿਹੜੇ ਲੋਕ ਆਪਣੇ ਦਫ਼ਤਰਾਂ ਦੇ ਵਿੱਚ ਉੱਥੇ ਬੈਠ ਹੀ ਨਹੀਂ ਸਕਦੇ, ਉਹ ਸਲਾਹ ਕਿਸ ਤਰ੍ਹਾਂ ਦੀ ਦਿੰਦੇ ਹੋਣਗੇ? ਤੇ ਸਲਾਹ ਅੱਗੇ ਪੁੱਛਿਆ ਕਿਸੇ ਨੇ RTI ਪਾ ਕੇ ਕਿ ਸਲਾਹਕਾਰਾਂ ਨੇ ਸਲਾਹ ਕਿਹੜੀ ਦਿੱਤੀ ਹੈ 2.5-3 ਸਾਲ 'ਚ, ਤੇ ਜ਼ੀਰੋ ਕਹਿੰਦੇ ਜੀ, ਜ਼ੀਰੋ, ਸਾਡੇ ਕੋਲ ਕੋਈ ਇਨਫੋਰਮੇਸ਼ਨ ਹੀ ਹੈ ਨਹੀਂ, ਕੋਈ ਸਲਾਹ ਨਹੀਂ ਲਿਖਤੀ ਦੇ ਵਿੱਚ। ਤੇ ਕਿਸੇ ਸਿਆਣੇ ਨੂੰ ਪੁੱਛਿਆ, ਉਹ ਕਹਿੰਦਾ ਜੀ ਦੇਖੋ ਅਸੀਂ ਸਲਾਹ ਜਿਹੜੀ ਹੈ ਨਾ ਮੂੰਹ ਜ਼ਬਾਨੀ ਦਿੰਦੇ ਹੁੰਦੇ ਆ, ਲਿਖਤੀ ਸਲਾਹ ਆਪਾਂ ਕੋਈ ਨਹੀਂ ਦਿੰਦੇ। ਸੋ ਇਹ ਮੂੰਹ ਜ਼ਬਾਨੀ ਸਲਾਹ ਦੇਣ ਵਾਲੇ ਆ, ਤੇ ਮੂੰਹ ਜ਼ਬਾਨੀ ਸਲਾਹ ਤੇ ਇਹਨਾਂ ਦਾ ਰਾਜਾ ਵੜਿੰਗ ਦੇਣ ਡਿਆ ਸੀਗਾ। ਪਰਸੋਂ ਚੌਥ ਕਹਿੰਦਾ ਸੀਗਾ ਕਿ ਮੁਲਾਂਕਣ ਹੋਣਾ ਚਾਹੀਦਾ ਮੰਤਰੀਆਂ ਦੇ ਕੰਮਕਾਰਾਂ ਦਾ, ਉਹ ਸਲਾਹ ਮੰਨ ਲੈਣ, ਉਹ ਵੀ ਸਲਾਹ ਕੰਮ ਦੀ ਆ। ਜੀ ਜੀ। ਅਗਲੀ ਜਿਹੜੀ ਮਿੰਟ 'ਚ ਗੱਲ ਕਰਦੇ, ਕਹਿੰਦੇ ਅਗਲਾ ਸਾਲ ਜਿਹੜੇ ਅਗਲੇ ਸਾਲ ਮਿਲੇਗਾ ਭਾਜਪਾ ਨੂੰ ਨਵਾਂ ਪੰਜਾਬ ਦਾ ਪ੍ਰਧਾਨ। ਦੇਖੋ ਚਰਚਾ ਹੈ ਕਿ ਅਗਲੇ ਸਾਲ ਦੇ ਵਿੱਚ ਹੁਣ ਯਾਨੀ ਸ਼ੁਰੂਆਤੀ ਦੌਰ ਦੇ ਵਿੱਚ ਹੀ ਜਿਹੜਾ ਨਵਾਂ ਸਾਲ ਚੜ੍ਹੇਗਾ, ਸ਼ੁਰੂਆਤੀ ਦੌਰ ਦੇ ਵਿੱਚ ਹੀ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਪੰਜਾਬ ਦਾ ਇਹਨਾਂ ਦਾ ਆਪਣਾ ਹੈ ਕਾਰੋਬਾਰ ਉਹ ਰੰਗ ਬਦਲੂਗਾ, ਕਿਉਂਕਿ ਇਸ ਇਕਾਈ ਨੂੰ ਨਵਾਂ ਪ੍ਰਧਾਨ ਮਿਲ ਜਾਣਾ। ਸ਼ਵੇਤ ਮਲਿਕ ਦੀ ਦੱਸਦੇ ਆ ਕਿ ਦਾਅਵੇਦਾਰੀ ਇਸ ਦਫਾ ਕਮਜ਼ੋਰ ਆ। ਕਾਰਨ ਉਹਦੇ 'ਚ ਹੈਗੇ ਇੱਕ ਦੋ, ਕਿਉਂਕਿ ਹਰਦੀਪ ਸਿੰਘ ਪੁਰੀ ਹੋਰੀ ਜਦੋਂ ਇੱਥੇ ਇਲੈਕਸ਼ਨ ਲੜਦੇ ਪਏ ਸੀਗੇ ਅੰਮ੍ਰਿਤਸਰ ਤੋਂ, ਤਾਂ ਸ਼ਵੇਤ ਮਲਿਕ ਜੀ ਤੁਹਾਨੂੰ ਪਤਾ ਕਿ ਸੰਨੀ ਦਿਓਲ ਹੋਰਾਂ ਦੀ ਜੀਤ ਤੇ ਚੜ੍ਹੇ ਫਿਰਦੇ ਸੀਗੇ, ਮਤਲਬ ਕਿ ਉਧਰ ਫੋਟੋ ਸੈਸ਼ਨ ਜ਼ਿਆਦਾ ਚੱਲਦਾ ਸੀਗਾ। ਤਾਂ ਉਹ ਚੀਜ਼ ਇਹਨਾਂ ਦੇ ਕਾਫੀ ਉਲਟਿਆ। ਉਸ ਤੋਂ ਇਲਾਵਾ ਤੁਹਾਨੂੰ ਪਤਾ ਹੀ ਹੈ ਕਿ ਜ਼ਿਮਨੀ ਚੋਣ ਦੇ ਵਿੱਚ ਜੋ ਭਾਜਪਾ ਨੂੰ ਘਾਟਾ ਪਿਆ, ਤਾਂ ਬਹਰਹਾਲ ਸ਼ਵੇਤ ਮਲਿਕ ਦੀ ਕੁੰਡਲੀ ਤੇ ਲੱਗਦਾ ਨਹੀਂ ਕਿ ਦੁਬਾਰਾ ਤਾਜ ਹੋਊਗਾ। ਪਰ ਦੱਸਦੇ ਆ ਕਿ 2-3 ਨਾਮ ਜਿਹੜੇ ਆ ਉਹ ਇਸ ਵੇਲੇ ਜਿਹੜੇ ਚਰਚਾ ਦੇ ਵਿੱਚ ਆ। ਇੱਕ ਤੇ ਹੈਗੇ ਆ ਅਨਿਲ ਜੋਸ਼ੀ, ਦੂਸਰੇ ਹੈਗੇ ਤੀਕਸ਼ਣ ਸੂਦ। ਅਨਿਲ ਜੋਸ਼ੀ ਬਾਰੇ ਆਪਾਂ ਨੂੰ ਸਭ ਨੂੰ ਪਤਾ ਕਿ ਪਹਿਲਾਂ ਤੇ ਉਹ ਪਿੱਛੇ ਲੱਗੂ ਹੀ ਸੀ ਅਕਾਲੀਆਂ ਦੇ, ਪਰ ਜਦੋਂ ਉਹਨਾਂ ਦੇ ਭਰਾ ਦੇ ਗੱਲ ਪੈ ਗਏ, ਜੁੱਤੀਆਂ ਪੈ ਗਈਆਂ, ਮੁੜ ਕੇ ਉਹ ਅਕਾਲੀਆਂ ਨਾਲ ਆਡਾ ਲਾਉਣ ਤੋਂ ਬਾਅਦ ਨਹੀਂ ਸਨ ਆਏ। ਤਾਂ ਖੈਰ ਇਸ ਤਰ੍ਹਾਂ ਦਾ ਇੱਕ ਚਿਹਰਾ ਦੱਸਦੇ ਆ ਕਿ ਭਾਰਤੀ ਜਨਤਾ ਪਾਰਟੀ ਤਲਾਸ਼ ਰਹੀ ਆ ਕਿ ਪੰਜਾਬ ਦੇ ਵਿੱਚ ਇੱਕ ਮੁਕਾਬਲਾ ਬੰਨਣ ਵਾਸਤੇ, ਮਤਲਬ ਕਿ ਮੁਕਾਬਲਾ ਕੀ ਹੈ ਕਿ ਜੇ ਕੱਲ੍ਹ ਨੂੰ ਸਾਡਾ ਅਕਾਲੀਆਂ ਦੇ ਨਾਲ ਵੀ ਪੇਚਾ ਪੈਂਦਾ ਤਾਂ ਉਸ ਸੂਰਤ ਦੇ ਵਿੱਚ ਵੀ ਸਾਡੇ ਕੋਲ ਇਸ ਤਰ੍ਹਾਂ ਦਾ ਕੋਈ ਚਿਹਰਾ ਹੋਵੇ ਜਿਹੜਾ ਇਹਨਾਂ ਦੇ ਨਾਲ ਵੀ ਟਾਕਰਾ ਲੈ ਸਕੇ। ਤਾਂ 2-3 ਚਿਹਰਿਆਂ ਤੇ ਦੱਸਦੇ ਆ ਕਿ ਮੱਥਾ ਖਪਾਈ ਹੋ ਰਹੀ ਆ। ਬਾਕੀ ਇਹਨਾਂ ਦੇ ਜ਼ਿਲ੍ਹਾ ਪ੍ਰਧਾਨ ਚੁਣੇ ਜਾਣੇ ਸੀਗੇ ਮੇਰੇ ਖਿਆਲ ਦੇ ਨਾਲ ਇਹਨਾਂ ਦਿਨਾਂ ਦੇ ਵਿੱਚ, ਪਰ ਲੇਟ ਹੋ ਗਏ। 25 ਤੱਕ ਉਹ ਸਾਰਾ ਕਾਰਵਾਈ ਜਿਹੜਾ ਨੇਪਰੇ ਚੜੂਗਾ, ਤੇ ਉਸ ਤੋਂ ਬਾਅਦ ਲੱਗਦਾ ਇਹੋ ਆ ਕਿ ਨਵੇਂ ਸਾਲ ਦੀ ਸ਼ੁਰੂਆਤ ਦੇ ਵਿੱਚ ਕੁਛ ਨਾ ਕੁਛ ਹਿਲਜੁਲ ਜਿਹੜੀ ਆ ਉਹ ਇੱਥੇ ਵੇਖਣ ਨੂੰ ਮਿਲੂਗੀ ਭਾਰਤੀ ਜਨਤਾ ਪਾਰਟੀ ਦੀ ਸਟੇਟ ਇਕਾਈ ਦੇ ਵਿੱਚ। ਜੀ। ਅਗਲੀ ਜਿਹੜੀ ਮਿੰਟ ਦੀ ਗੱਲ ਕਰੀਏ, ਕਹਿੰਦੇ ਸਿੱਧੂ ਬਾਰੇ ਹੋਇਆ ਹੁਣ ਸਾਫ਼, ਕਹਿੰਦੇ ਨਹੀਂ ਹੋਵੇਗੀ ਸਿੱਧੂ ਦੀ ਵਾਪਸੀ। ਹਾਂਜੀ, ਇਹ ਚਰਚਾ ਚੱਲਦਾ ਪਿਆ ਸੀਗਾ ਜਿਹੜਾ, ਉਹਦੇ ਵਿੱਚ ਆਸ਼ਾ ਕੁਮਾਰੀ ਨੇ ਸਾਫ਼ ਕਰ ਦਿੱਤਾ। ਆਸ਼ਾ ਕੁਮਾਰੀ ਤੁਹਾਨੂੰ ਪਤਾ ਹੀ ਹੈ ਕਿ ਇਹਨਾਂ ਦੇ ਖਾਸ ਲੀਡਰ ਆ। ਖਾਸ ਲੀਡਰ ਇਸ ਕਰਕੇ ਕਿਉਂਕਿ ਪੰਜਾਬ ਮਾਮਲਿਆਂ ਦੇ ਇੰਚਾਰਜ ਆ, ਲੀਡਰ ਕਹਿ ਸਕਦੇ ਆ ਕਿ ਖਾਸ ਨੇ ਉਹ ਇਹਨਾਂ ਦੇ। ਤਾਂ ਉਹਨਾਂ ਨੇ ਸਾਫ਼ ਕਰ ਦਿੱਤਾ ਕਿ ਕੈਬਨਿਟ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੀ ਵਾਪਸੀ ਨਹੀਂ ਹੋਏਗੀ। ਪਰ ਦੂਜੇ ਪਾਸੇ ਤੋਂ ਗੱਲਾਂ ਜਿਹੜੀਆਂ ਸੁਣਨ ਨੂੰ ਮਿਲਦੀਆਂ ਪਈਆਂ ਉਹ ਬੜੀਆਂ ਦਿਲਚਸਪ ਆ। ਆਫ ਦੀ ਰਿਕਾਰਡ ਜਿਹੜੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਪਈਆਂ ਕਿ ਦੱਸਦੇ ਆ ਕਿ CMO ਨੇ ਯਾਨੀ ਮੁੱਖ ਮੰਤਰੀ ਦੇ ਦਫ਼ਤਰ ਨੇ 3-4 ਮੰਤਰੀਆਂ ਨੂੰ ਮੂੰਹ ਜ਼ਬਾਨੀ, ਜਿਹਨੂੰ ਆਪਾਂ ਜ਼ਬਾਨੀ ਕਲਾਮੀ ਕਹਿੰਦੇ ਆ, ਕਿ ਹੁਕਮ ਦੇ ਦਿੱਤਾ ਕਿ ਤੁਸੀਂ ਕੋਈ ਫੈਸਲਾ ਨਹੀਂ ਲੈਣਾ, ਤਾਂ ਜੋ ਰੀਸ਼ਫਲ ਹੋਣਾ ਉਹਦਾ ਇੰਤਜ਼ਾਰ ਕਰੋ। ਮਤਲਬ ਕਿ ਜੋ ਰੱਦੋ ਬੱਦਲ ਹੋਣਾ
ਉਹਦਾ ਇੰਤਜ਼ਾਰ ਕਰੋ, ਉਦੋਂ ਤੱਕ ਤੁਸੀਂ ਕੋਈ ਵੱਡਾ ਫੈਸਲਾ ਨਹੀਂ ਲੈਣਾ। ਤਾਂ ਉਹਦਾ ਇੱਕ ਕਾਰਨ ਜਿਹੜਾ ਉਹ ਪਰਦੇ ਦੇ ਪਿੱਛੇ ਇਹ ਦੱਸਿਆ ਜਾ ਰਿਹਾ ਕਿ 3-4 ਮੰਤਰੀਆਂ ਦੇ ਖਿਲਾਫ ਕੈਪਟਨ ਅਮਰਿੰਦਰ ਸਿੰਘ ਕੋਲ ਵਾਹਵਾ ਸ਼ਿਕਾਇਤਾਂ ਆ। ਇੱਥੋਂ ਤੱਕ ਕਿ ਕੁਝ ਜਿਹੜੇ ਵਿਧਾਇਕ ਇਹਨਾਂ ਦੇ ਭੜਕੇ ਫਿਰਦੇ ਸੀਗੇ ਪਿਛਲੇ ਦਿਨਾਂ ਦੇ ਵਿੱਚ, ਉਹਨਾਂ ਬਾਰੇ ਵੀ ਇਹੋ CID ਆ ਕਿ ਇਹਨਾਂ ਨੂੰ ਵੀ ਕਿਤੇ ਨਾ ਕਿਤੇ ਪਾਣ ਇਹਨਾਂ ਨੇ ਲਾਈ ਆ। ਉਹ 3-4 ਮੰਤਰੀ ਦੱਸਦੇ ਆ ਕਿ ਕੱਢੇ ਤਾਂ ਨਹੀਂ ਜਾਣਗੇ, ਪਰ ਉਹਨਾਂ ਦੀ ਡਿਮੋਸ਼ਨ ਜ਼ਰੂਰ ਤੈਅ ਹੈ। ਤਾਂ ਇਹ ਮਾਮਲਾ ਜਿਹੜਾ ਉਹ ਹੁਣ ਦੇਖੋ ਕਦੋਂ ਨੇਪਰੇ ਚੜ੍ਹਦਾ, ਪਰ ਦੱਸਦੇ ਆ ਕਿ ਬਹੁਤ ਜਲਦੀ ਰੱਦੋ ਬਦਲ ਕੀਤਾ ਜਾ ਸਕਦਾ। ਜ਼ਬਾਨੀ ਆਦੇਸ਼ ਜਿਹੜੇ ਆ ਉਹ ਜਾਰੀ ਹੋ ਚੁੱਕੇ ਆ। ਤਾਂ ਦੇਖਦੇ ਆ ਬਾਕੀ ਇਹ ਤੈਅ ਤਕਰੀਬਨ ਤੈਅ ਹੈ, ਜਿਸ ਤਰ੍ਹਾਂ ਆਸ਼ਾ ਕੁਮਾਰੀ ਹੋਰਾਂ ਨੇ ਕਹਿ ਦਿੱਤਾ, ਕਿਉਂਕਿ ਆਸ਼ਾ ਕੁਮਾਰੀ ਕੋਈ ਐਸੇ ਵੈਸੇ ਲੀਡਰ ਨਹੀਂ ਹੈ ਜਿਨ੍ਹਾਂ ਨੂੰ ਆਪਾਂ ਕਹਿ ਦਈਏ ਕਿ ਕੋਈ ਗੱਲ ਨਹੀਂ ਹੈ ਜੀ, ਅੱਜ ਇਹ ਬਿਆਨ ਦੇਣ ਡਿਆ, ਕੱਲ ਨੂੰ ਕੋਈ ਇਹਨਾਂ ਦਾ ਬਦਲਵਾ ਬਿਆਨ ਆ ਜਾਊਗਾ। ਤਾਂ ਇਹ ਤੋਂ ਤੈਅ ਹੈ ਕਿ ਨਵਜੋਤ ਸਿੰਘ ਸਿੱਧੂ ਦੀ ਤਾਂ ਵਾਪਸੀ ਨਹੀਂ ਹੈ। ਉਲਟਾ ਇਹ ਹੈ ਕਿ ਜਿਹੜੇ 3-4 ਮੰਤਰੀ ਹੈ ਉਹ ਜ਼ਰੂਰ ਨਿਸ਼ਾਨੇ ਤੇ ਆ ਜਾਣਗੇ ਕੈਪਟਨ ਅਮਰਿੰਦਰ ਸਿੰਘ ਦੇ। ਤੇ ਜਿਹੜੀਆਂ ਸ਼ਿਕਾਇਤਾਂ ਕੈਪਟਨ ਦੇ ਖਿਲਾਫ, ਉਹ ਇਹਨਾਂ ਦੀ ਡਿਮੋਸ਼ਨ ਕੌਣ ਕਰੂ? ਨਹੀਂ, ਕੈਪਟਨ ਸਾਹਿਬ ਦੀਆਂ ਸ਼ਿਕਾਇਤਾਂ ਤੁਹਾਨੂੰ ਪਤਾ ਹੀ ਹੈ। ਉਹ ਕਹਿੰਦੇ ਕਿ ਸ਼ਿਕਵੇ ਸ਼ਿਕਾਇਤਾਂ ਭਾਵੇਂ 1000 ਹੋਣ, ਕੈਪਟਨ ਅਮਰਿੰਦਰ ਸਿੰਘ ਕੈਪਟਨ ਹੀ ਆ। ਉਹ ਜਿਹੜੇ ਇਹਨਾਂ ਦੇ ਸਮਰਥਕ ਹੈ ਉਹ ਕਿਤੇ ਪਾਣੀ ਪੈਰਾਂ ਤੇ ਪੈਣ ਦਿੰਦੇ ਆ। ਪਰ ਸ਼ਿਕਾਇਤਾਂ ਇਹਨਾਂ ਦੇ ਨਾਲ ਤੇ ਬਹੁਤ ਸ਼ਿਕਾਇਤਾਂ ਨੇ। ਇਹ ਤਾਂ ਪਾਰਟੀ ਦੀਆਂ ਅੰਦਰੂਨੀਆਂ ਸ਼ਿਕਾਇਤਾਂ ਨੇ। ਜਿਹੜੀਆਂ ਲੋਕਾਂ ਦੀਆਂ ਸ਼ਿਕਾਇਤਾਂ ਉਹ ਤੇ ਜਿਵੇਂ ਹੁੰਦਾ ਨਾ ਮੱਤ ਪੇਟੀ, ਤਾਂ ਜਿਹੜੀ ਮੱਤ ਪੇਟੀ ਨਹੀਂ ਅੱਜ ਕੱਲ੍ਹ EVM ਹੁੰਦੀ ਆ, ਮੱਤ ਪੇਟੀ ਕੀ ਬੇਟੀ ਆ ਜਿਹੜੀ, ਉਹ ਉਹਦੇ ਵਿੱਚ ਹੀ ਨਿਕਲ ਗਿਆ। ਜੀ 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 ਤੇ ਬਹੁਤ ਬਹੁਤ ਮਿੰਟੂ ਜੀ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਮਿਹਰਬਾਨੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਦੇ ਸਰੋਤਿਓ, ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਬਰੈਂਪਟਨ ਸ਼ਹਿਰ ਦੇ ਵਿੱਚ ਜਾਣਿਆ ਪਹਿਚਾਣਿਆ ਸੁਜੋਕ ਹੋਮਿਓਪੈਥਿਕ ਕਲੀਨਿਕ, ਜਿਨ੍ਹਾਂ ਨੂੰ ਹੈ ਇਲਾਜ ਕਰਨ ਦੇ ਵਿੱਚ 15 ਸਾਲ ਦਾ ਤਜਰਬਾ, ਜਿੱਥੋਂ ਤੁਸੀਂ ਕਰਵਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਨਵੀਂ ਅਤੇ ਪੁਰਾਣੀ ਬਿਮਾਰੀ ਦਾ ਇਲਾਜ। ਚਮੜੀ